Viewers, welcome back. डॉक्टर साहब ਹੁਣ ਅਸੀਂ ਆਪਣੇ ਸਵਾਲ ਦਾ ਜਵਾਬ ਦਾ ਸੈਸ਼ਨ ਸ਼ੁਰੂ ਕਰਦੇ ਹਾਂ। ਅੱਜ 16 ਸਤੰਬਰ 2013 ਇੱਕ ਅਸੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਅੱਜ ਦੇ ਦਿਨ 1842 ਦੇ ਵਿੱਚ ਇੱਕ ਟ੍ਰਾਈਪਾਰਟਾਈਟ ਤ੍ਰਿਪੱਖੀ ਸੰਧੀ ਸਾਈਨ ਹੋਈ ਐਂਪਰਰ ਆਫ ਚਾਈਨਾ ਜੀ ਦਲਾਈ ਲਾਮਾ ਆਫ ਤਿੱਬਤ ਤੇ ਸਰਕਾਰੇ ਖਾਲਸਾ ਜੀਓ ਮਹਾਰਾਜਾ ਸ਼ੇਰ ਸਿੰਘ ਉਦੋਂ ਲਾਹੌਰ ਦੇ ਤਖਤ ਤੇ ਸੀ ਜੀ ਉਹਦੇ ਮੁਤਾਬਕ ਤਿੱਬਤ ਜਿਹੜਾ ਹੈ ਇਸ ਨੂੰ ਬਫਰ ਜ਼ੋਨ ਮੰਨਿਆ ਗਿਆ ਸਰਕਾਰੇ ਖਾਲਸਾ ਔਰ ਚਾਈਨਾ ਦੀ ਟੈਰੀਟਰੀ ਦੇ ਵਿੱਚ ਜੀ 1843 ਦੇ ਵਿੱਚ ਅੱਜ ਦੇ ਦਿਨ ਦਲੀਪ ਸਿੰਘ ਜਿਹੜਾ 5 ਸਾਲ ਦੇ ਲਗਭਗ ਉਮਰ ਦਾ ਸੀ ਉਹ ਤਖਤ ਦੇ ਉੱਤੇ ਬੈਠਾ ਜੀ 1981 ਦੇ ਵਿੱਚ ਅੱਜ ਦੇ ਦਿਨ ਪਿੰਡਾਂ ਵਾਲਿਆਂ ਨੇ ਐਲਾਨ ਕੀਤਾ ਕਿ ਮੈਂ 20 ਸਤੰਬਰ ਨੂੰ ਚੌਂਕ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਗ੍ਰਿਫਤਾਰੀ ਦੇਵਾਂਗਾ ਜੀ ਤੇ 1981 ਚ ਅੱਜ ਦੇ ਦਿਨ ਜਦੋਂ ਕਿ ਪਿੰਡਾਂ ਵਾਲਿਆਂ ਨੂੰ ਹਰਾਸ ਕੀਤਾ ਜਾ ਰਿਹਾ ਸੀ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਇੱਕ ਪ੍ਰੋਟੈਸਟ ਕੀਤਾ ਹੈ ਉਸ ਦੇ ਉੱਤੇ ਬੜਾ ਜ਼ਬਰਦਸਤ ਲਾਠੀ ਚਾਰਜ ਕੀਤਾ ਗਿਆ ਜੀ ਪੁਲਿਸ ਨੇ ਅੰਦਰ ਵੜ ਕੇ 40 ਵਿਦਿਆਰਥੀਆਂ ਔਰ ਟੀਚਰਸ ਨੂੰ ਫੜਿਆ ਔਰ ਬਹੁਤ ਸਾਰੇ ਜਿਹੜੇ ਨੇ ਉਸ ਲਾਠੀ ਚਾਰਜ 'ਚ ਜ਼ਖਮੀ ਹੋਏ ਜੀ ਵਰਲਡ ਹਿਸਟਰੀ ਦੇ ਹਵਾਲੇ ਨਾਲ 1782 ਦੇ ਵਿੱਚ ਅਮਰੀਕਾ ਨੇ ਪਹਿਲੀ ਵਾਰ ਆਪਣੀ ਸਟੈਂਪ ਗ੍ਰੇਟ ਸੀਲ ਇਸਤੇਮਾਲ ਕੀਤੀ 1848 ਦੇ ਵਿੱਚ ਫਰਾਂਸ ਨੇ ਐਲਾਨ ਕੀਤਾ ਵੀ ਜਿੰਨੀਆਂ ਫ੍ਰੈਂਚ ਆਕੂਪਾਈਡ ਟੈਰੀਟਰੀਜ਼ ਵੀ ਨੇ ਉਹਨਾਂ ਦੇ ਵਿੱਚ ਸਲੇਵਸ ਜਾਂ ਗੁਲਾਮੀ ਦਾ ਸਿਸਟਮ ਖਤਮ ਕੀਤਾ ਜਾਂਦਾ ਹੈ 1861 ਦੇ ਵਿੱਚ ਪਹਿਲੀ ਵਾਰ ਬ੍ਰਿਟਿਸ਼ ਪੋਸਟ ਆਫਿਸ ਨੇ ਸੇਵਿੰਗਸ ਬੈਂਕ ਓਪਨ ਕੀਤੇ 1908 ਦੇ ਵਿੱਚ ਅੱਜ ਦੇ ਦਿਨ ਕਾਰਾਂ ਦੀ ਪਹਿਲੀ ਕੰਪਨੀ ਜਨਰਲ ਮੋਟਰਸ ਇਹ ਹੋਂਦ ਦੇ ਵਿੱਚ ਆਈ 1941 ਦੇ ਵਿੱਚ ਹਿਟਲਰ ਨੇ ਜਦੋਂ ਕਿ ਉਹਦੀਆਂ ਫੌਜਾਂ ਯੂਗੋਸਲਾਵੀਆ 'ਚ ਵੜੀਆਂ ਔਰ ਉਹਨਾਂ ਦਾ ਵਿਰੋਧ ਹੋ ਰਿਹਾ ਸੀ ਉਹਨੇ ਕਿਹਾ ਜੀ ਜੇ ਇੱਕ ਜਰਮਨ ਫੌਜੀ ਮਰੇਗਾ ਤੇ ਅਸੀਂ 100 ਜਿਹੜੇ ਨੇ ਉਹ ਯੂਗੋਸਲਾਵੀਆ ਦੇ ਸਿਟੀਜ਼ਨ ਮਾਰਾਂਗੇ ਜੀ 1982 ਦੇ ਵਿੱਚ ਬੈਰੂਤ ਦੇ ਰਿਫਿਊਜੀ ਕੈਂਪ ਦੇ ਵਿੱਚ ਹਮਲਾ ਕਰਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਫਲਸਤੀਨੀ ਬੱਚੇ ਬਜ਼ੁਰਗ ਔਰਤਾਂ ਨੂੰ ਮਾਰ ਮੁਕਾਇਆ ਗਿਆ ਤੇ 2011 ਦੇ ਵਿੱਚ ਨਾਸਾ ਦੇ ਸਾਇੰਟਿਸਟ ਨੇ ਪਹਿਲੀ ਵਾਰ ਇਹ ਲੱਭਿਆ ਕਿ ਇੱਕ ਸਰਕਮ ਵਾਲਾ ਹੈ ਪਲੈਨਟ ਜਿਹੜਾ ਕਿ 2 ਸਟਾਰਸ ਦੇ ਦੁਆਲੇ ਚੱਕਰ ਕੱਢਦਾ ਹੈ ਇਨਸਟੈਡ ਆਫ ਵਨ ਅਦਰਵਾਈਜ਼ ਇੱਕ ਦੇ ਦੁਆਲੇ ਹੁੰਦਾ ਹੈ ਸਰਕਮਐਂਬੂਲੇਟਰੀ ਸੋ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਸਰਕਮਐਂਬੂਲੇਟਰੀ ਹੈ ਇਹ ਸਿਰਫ ਇੱਕ ਦੀ ਥਾਂ ਤੇ 2 ਦੇ ਦੁਆਲੇ ਘੁੰਮਦਾ ਹੈ ਸੋ ਇਹ ਵਰਲਡ ਹਿਸਟਰੀ ਹੈ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡਾ ਪਹਿਲਾ ਸਵਾਲ ਹੈ ਯੂਐਨ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੀਰੀਆ ਵਿੱਚ ਜ਼ਹਿਰੀਲੀ ਗੈਸ ਦਾ ਇਸਤੇਮਾਲ ਕੀਤਾ ਗਿਆ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਹਾਂਜੀ ਇਹ ਅੱਜ ਹੀ ਰਿਪੋਰਟ ਉਹਨਾਂ ਨੇ ਸਬਮਿਟ ਕੀਤੀ ਹੈ ਜੀ ਅਮਰੀਕਾ ਤਾਂ ਇਸ ਤੋਂ ਪਹਿਲਾਂ ਹੀ ਅਟੈਕ ਕਰਨਾ ਚਾਹੁੰਦਾ ਸੀ ਪਰ ਚਲੋ ਰੂਸ ਨੇ ਸਿਆਣਪ ਕੀਤੀ ਚੀਨ ਨੇ ਕਰਕੇ ਹੁਣ ਜਿਹੜਾ ਸਮਝੌਤਾ ਆਲਰੇਡੀ ਹੋ ਚੁੱਕਾ ਹੈ ਕਿ ਹਫ਼ਤੇ ਦੇ ਵਿੱਚ ਸੀਰੀਆ ਜਿਹੜਾ ਐਲਾਨ ਕਰੇਗਾ ਕਿ ਵੀ ਉਹਨੇ ਤੋਬਾ ਕੀਤੀ ਕੈਮੀਕਲ ਹਥਿਆਰਾਂ ਤੋਂ ਜੀ ਔਰ ਉਹ ਸਾਰੇ ਜ਼ਖੀਰੇ ਨੂੰ ਇੰਟਰਨੈਸ਼ਨਲ ਕੰਟਰੋਲ ਦੇ ਥੱਲੇ ਲਿਆਂਦਾ ਜਾਏਗਾ ਉਹਨੂੰ ਡਿਸਟਰੋਏ ਕੀਤਾ ਜਾਏਗਾ ਕੁਝ ਕੈਮੀਕਲ ਵੈਪਨ ਜਿਹੜੇ ਨੇ ਉਹ ਡੈਮਸਕਸ ਜਾਂ ਸੀਰੀਆ ਦੀਆਂ ਥਾਵਾਂ ਤੇ ਡਿਸਟਰੋਏ ਕੀਤੇ ਜਾਣਗੇ ਬਾਕੀਆਂ ਨੂੰ ਜਿਹੜਾ ਬਾਹਰ ਲਿਆ ਕੇ ਕਿਸੇ ਥਾਂ ਤੇ ਤਬਾਹ ਕੀਤਾ ਜਾਏਗਾ ਸੋ ਇਹ ਰਿਪੋਰਟ ਨੇ ਦੱਸਿਆ ਕਿ ਵੀ ਕਿਵੇਂ ਜਿਹੜੇ ਸੈਰੀਨ ਨਾਲ ਪ੍ਰੋਪੈਲਡ ਜਿਹੜੇ ਰਾਕਟ ਨੇ ਉਹ ਡਿੱਗਦੇ ਰਹੇ ਔਰ ਉਹਦੇ 'ਚ ਕਾਫੀ ਨੁਕਸਾਨ ਹੋਇਆ ਸੋ ਇਹ ਹੁਣ ਸਬੂਤ ਇਸ ਗੱਲ ਦਾ ਮਿਲ ਗਿਆ ਕਿ ਇਹ ਕੈਮੀਕਲ ਵੈਪਨ ਜਿਹੜੇ ਨੇ ਇਸਤੇਮਾਲ ਹੋਏ ਨੇ ਸੀਰੀਆ ਦੇ ਵਿੱਚ ਸਾਡਾ ਅਗਲਾ ਸਵਾਲ ਹੈ ਨਿਊਯਾਰਕ ਵਿੱਚ ਅਫਗਾਨਿਸਤਾਨ ਦੇ ਭਵਿੱਖ ਸੰਬੰਧੀ ਅਮਰੀਕਾ ਭਾਰਤ ਤੇ ਅਫਗਾਨਿਸਤਾਨ ਦੇ ਪ੍ਰਤੀਨਿਧੀਆਂ ਵਿੱਚ ਗੱਲਬਾਤ ਹੋਵੇਗੀ ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਦੇਖੋ ਅਸੀਂ ਸਮਝਦੇ ਹਾਂ ਵੀ ਇਹਨੂੰ ਕਹਿੰਦੇ ਨੇ ਵੀ ਹਵਾ 'ਚ ਡਾਂਗਾ ਮਾਰਨਾ ਗਰਾਊਂਡ ਰਿਐਲਿਟੀ ਕੀ ਹੈ ਗਰਾਊਂਡ ਰਿਐਲਿਟੀ ਇਹ ਹੈ ਵੀ ਅਮਰੀਕਾ ਤੇ ਨੈਟੋ ਦੀਆਂ ਫੋਰਸਿਸ ਹਾਰ ਗਈਆਂ ਅਫਗਾਨਿਸਤਾਨ 'ਚ ਜੀ 2014 'ਚ ਇਹਨਾਂ ਨੇ ਨਿਕਲ ਆਉਣਾ ਹੁਣ ਨਾ ਇੰਡੀਆ ਦਾ ਬਾਰਡਰ ਅਫਗਾਨਿਸਤਾਨ ਨਾਲ ਲੱਗਦਾ ਨਾ ਅਮਰੀਕਾ ਦਾ ਲੱਗਦਾ ਜੀ ਅਫਗਾਨਿਸਤਾਨ ਦਾ ਕਰਜ਼ਾਈ ਵਿਚਾਰਾ ਉਹਨੇ ਪਤਾ ਨਹੀਂ ਕਿੰਨੇ ਦਿਨ ਕੱਢਣੇ ਨੇ ਉਸ ਤੋਂ ਬਾਅਦ ਜਦੋਂ ਅਮਰੀਕਨ ਜਾਂ ਨੈਟੋ ਵਾਲੇ ਨਿਕਲ ਆਏ ਸੋ ਬਜਾਏ ਇਸ ਦੇ ਕਿ ਗਰਾਊਂਡ ਰਿਐਲਿਟੀ ਇਹ ਹੈ ਭਾਰਤ ਨੇ ਕਿਹਾ ਕਿ ਜੀ ਦੇਖੋ ਪਿਛਲੇ ਦਿਨਾਂ 'ਚ ਜਲਾਲਾਬਾਦ ਦੇ ਸਾਡੇ ਕੌਂਸੂਲੇਟ ਤੇ ਹਮਲਾ ਹੋਇਆ ਇੱਕ ਬੰਗਾਲੀ ਆਥਰ ਹੈ ਸ਼ਾਇਦ ਸੁਸ਼ਮਤਾ ਬੈਨਰਜੀ ਉਹਨੇ ਇੱਕ ਅਫਗਾਨ ਨਾਲ ਵਿਆਹ ਕੀਤਾ ਹੋਇਆ ਸੀ ਉਹ ਗਈ ਸੀ ਤਾਂ ਉਹਦਾ ਮਰਡਰ ਹੋ ਗਿਆ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਰਤਾ ਮਰਡਰ ਹੁਣ ਕਈ ਗੱਲਾਂ ਆ ਰਹੀਆਂ ਨੇ ਕਿ ਉਹ ਕੰਮ ਹੀ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਲਈ ਕਰਦੀ ਸੀ ਇਸ ਲਈ ਉਹਨੂੰ ਮਰਵਾਤਾ ਇੱਕ ਅੱਧੀ ਸਟੋਰੀ ਹੈ ਕਿ ਉਹਦੇ ਘਰ ਵਾਲੇ ਨੇ ਹੀ ਮਰਵਾਤਾ ਅਫਗਾਨ ਨੇ ਸੋ ਕੁਝ ਵੀ ਹੈ ਸੋ ਇਹਦਾ ਬਹਾਨਾ ਬਣਾ ਕੇ ਇਨਫੈਕਟ ਇੰਡੀਆ ਅਮਰੀਕਾ ਨੂੰ ਇਹ ਕਹਿਣਾ ਚਾਹੁੰਦਾ ਹੈ ਕਿ ਜੀ ਤੁਸੀਂ ਤਾਲਿਬਾਨ ਨਾਲ ਜਾਂ ਪਾਕਿਸਤਾਨ ਨਾਲ ਗੱਲਬਾਤ ਨਾ ਕਰੋ ਸਾਨੂੰ ਮਾਮੇ ਬਣਾਓ ਉੱਥੇ ਉਹ ਭਾਈ ਜੇ ਅਮਰੀਕਾ ਤੇ ਨੈਟੋ ਨਹੀਂ ਉੱਥੇ ਕਰ ਸਕੇ ਤੁਸੀਂ ਕਿਉਂ ਆਪਣੇ ਦੇਸ਼ ਦੇ ਲੋਕ ਮਰਵਾਉਣਾ ਚਾਹੁੰਦੇ ਹੋ ਉੱਥੇ ਜਾਂ ਤਾਂ ਸਿੱਖ ਰੱਖੇ ਹੋਣੇ ਨੇ
ਵੀ ਉੱਥੇ ਭੇਜ ਕੇ ਮਰਵਾਵਾਂਗੇ ਇਹਨਾਂ ਨੂੰ। ਜੀ ਸੋ ਅਸੀਂ ਸਮਝਦੇ ਹਾਂ ਵੀ ਇਹ ਆਪਣੀ ਕਿਸਮ ਦੀ ਤੀਸਰੀ ਮੀਟਿੰਗ ਹੈ, ਨਿਊਯਾਰਕ 'ਚ ਹੋਣੀ ਹੈ ਅਗਲੇ ਮਹੀਨੇ। ਪਹਿਲੀ ਇੱਕ ਦਿੱਲੀ 'ਚ ਵੀ ਹੋ ਚੁੱਕੀ ਹੈ, ਉਸ ਤੋਂ ਪਹਿਲਾਂ ਇੱਕ ਬਾਹਰ ਪਹਿਲਾਂ ਹੋਈ ਹੈ। ਸੋ ਇਹਦੇ 'ਚੋਂ ਨਿਕਲਣਾ ਕੁਛ ਨਹੀਂ ਹੈ। ਗਰਾਊਂਡ ਰਿਐਲਿਟੀ ਇਹੀ ਹੈ ਕਿ ਉੱਥੇ ਤਾਲਿਬਾਨ ਜਾਂ ਜਿਹੜੇ ਅਫਗਾਨ ਨੇ ਜੀ। ਉਹ ਉਹਨਾਂ ਦਾ ਮੁਲਕ ਹੈ, ਉਹ ਉਹਨੂੰ ਕਦ ਕਿਵੇਂ ਰਨ ਕਰਦੇ ਨੇ ਉਹਨਾਂ ਦੀ ਮਰਜ਼ੀ ਹੈ। ਸੋ ਅਸੀਂ ਸਮਝਦੇ ਹਾਂ ਵੀ ਐਵੇਂ ਵੇਸਟ ਆਫ ਟਾਈਮ ਹੈ ਔਰ ਇਹ ਹਵਾ 'ਚ ਡਾਂਗਾ ਮਾਰਨ ਦਾ ਯਤਨ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਪ੍ਰੋਗਰਾਮ ਦੇ ਅਖੀਰ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਗਜ਼ਲ ਨੂੰ ਚੁਣਿਆ। ਉਹਨਾਂ ਦੀ 15 ਨੰਬਰ ਗਜ਼ਲ ਹੈ ਔਰ ਹਮੇਸ਼ਾ ਹੀ ਉਹਨਾਂ ਦੀ ਫਾਰਸੀ ਲਿਖਤ ਹੁੰਦੀ ਹੈ ਔਰ ਇਹ ਰੱਬ ਦੇ ਪਿਆਰ 'ਚ ਰੰਗੀ ਹੋਈ, ਪਰ ਜਿੰਨੀ ਖੂਬਸੂਰਤੀ ਨਾਲ ਉਹ ਦੁਨਿਆਵੀ ਅਲੰਕਾਰਾਂ ਨੂੰ, ਇਨਸਾਨੀ ਖੂਬਸੂਰਤੀ ਦੇ ਅਲੰਕਾਰਾਂ ਨੂੰ ਇਸਤੇਮਾਲ ਕਰਦੇ ਨੇ ਔਰ ਉਸ 'ਚ ਇੰਨਾ ਰੂਹਾਨੀ ਰੰਗ ਭਰ ਦਿੰਦੇ ਨੇ ਕਿ ਤੁਸੀਂ ਸਾਡੇ ਕੋਲ ਮਸਤੀ ਤੋਂ ਬਿਨਾਂ ਜੀ ਹੋਰ ਕੋਈ ਸ਼ਬਦ ਨਹੀਂ ਹੈ ਕਹਿਣ ਨੂੰ। ਸੋ ਇਹ ਉਹਨਾਂ ਦੀ ਗਜ਼ਲ ਦੇ 5 ਸ਼ੇਰ ਨੇ, ਦੋ ਦੋ ਕਰਕੇ। ਮੈਂ ਪਹਿਲਾਂ ਉਹਨਾਂ ਦਾ ਫਾਰਸੀ ਲਿਖਤ ਪੜਾਂਗਾ। ਜੀ अज दो चश्मे मस्त शोला अल गयास, अज लबो दहने शकरखा अल गयास, वाए बर नफसे के बेहुदा गुजस्त अल गयास, अज गफलते माँ अल गयास, अज नजाए कुफरो दी दिल बर हम अस्त, बर दर दरगाहे मौला अल गयास, लो लियाने शोख आलम दर रबूद, मे कुनम अज दस्ते आहा अल गयास, ए जे दस्ते खंजर मैं गाने ऊँ, मे शबद खामोश गोया अल गयास। इसका पंजाबी अनुवाद प्रिंसिपल हरभजन सिंह जी ने किया। जी शोले वर्गियां लाल अखां तो करदा हाँ नित तौबा, मिठ बोलड़े तेरे बुल्लां दी करां ਬਿਆਨ ਕੀ ਸੋਭਾ। ਹੁਣ ਇਹ ਜਿਵੇਂ ਮੈਂ ਅਲੰਕਾਰ ਦਾ ਜ਼ਿਕਰ ਕੀਤਾ ਹੈ ਕਿ ਬਹੁਤ ਵਾਰ ਫਾਰਸੀ ਦੀ ਪੋਇਟਰੀ 'ਚ ਇਸਤਰੀ ਦੇ ਰੂਪ ਨੂੰ, ਉਸ ਦੇ ਅੰਗਾਂ ਨੂੰ, ਉਸ ਦੇ ਖਾਸ ਤੌਰ 'ਤੇ ਚਿਹਰੇ ਦੀ ਖੂਬਸੂਰਤੀ ਨੂੰ ਬਿਆਨਦਿਆਂ, ਜਿਸ ਨੂੰ ਇਸ਼ਕ ਮਜ਼ਾਜੀ ਕਿਹਾ ਜਾਂਦਾ ਹੈ, ਜਿਹੜਾ ਇਸ਼ਾਰਾ ਉਹ ਇਸ਼ਕ ਹਕੀਕੀ ਵੱਲ ਹੁੰਦਾ ਹੈ, ਉਸ ਰੱਬ ਨੂੰ ਚਿਤਵਿਆ ਹੁੰਦਾ ਹੈ। ਜੀ ਸ਼ੋਲੇ ਵਰਗੀਆਂ ਲਾਲ ਅੱਖਾਂ ਤੋਂ ਕਰਦਾ ਹਾਂ ਨਿਤ ਤੌਬਾ, ਮਿੱਠ ਬੋਲੜੇ ਤੇਰੇ ਬੁੱਲਾਂ ਦੀ ਕਰਾਂ ਬਿਆਨ ਕੀ ਸੋਭਾ, ਲਾਨਤ ਹੈ ਉਸ ਦਮ ਨੂੰ ਯਾਰੋ ਬਿਨ ਯਾਦੋਂ ਜੇ ਲੰਘੇ, ਤੌਬਾ ਹੈ ਉਸ ਗਫਲਤ ਕੋਲੋਂ ਜਿਹੜੀ ਇਸ਼ਕੋਂ ਸੰਗੇ, ਸ਼ਰਾ ਕੁਫਰ ਦੇ ਵਾਦ ਵਿਵਾਦੋਂ ਜਿੰਦ ਡਾਢੀ ਘਬਰਾਈ। ਕਿ ਕੀ ਮੋਮਨ ਦਾ ਕੰਮ ਹੈ, ਕੀ ਕਾਫਰ ਦਾ ਹੈ, ਇਸ ਡਿਬੇਟ ਨੂੰ ਸ਼ਰਾ ਕੁਫਰ ਦੇ ਵਾਦ ਵਿਵਾਦੋਂ ਜਿੰਦ ਡਾਢੀ ਘਬਰਾਈ, ਦਰ ਤੇਰੇ ਤੇ ਆ ਕੇ ਦਾਤਾ ਪਾਵਾਂ ਹਾਲ ਦੁਹਾਈ, ਚੰਚਲ ਚਪਲ ਮਾਇਆ ਨੇ ਮਿੱਤਰੋ ਕੀਤੀ ਤੰਗ ਲੁਕਾਈ, ਇਸ ਦੇ ਹੱਥੋਂ ਦੀਨਾ ਦੁਖੀਆਂ ਸਭ ਨੇ ਤੌਬਾ ਲਾਈ। ਤੇ ਉਹ ਕਨਕਲੂਡ ਕਰਦੇ ਨੇ, ਉਸ ਦੇ ਨੈਣ ਕਟਾਰਾਂ ਸਾਵੇਂ, ਕਿ ਤਲਵਾਰ ਵਾਂਗ ਵਾਰ ਕਰਨ ਵਾਲੀਆਂ ਅੱਖਾਂ, ਜੀ ਉਸ ਦੇ ਨੈਣ ਕਟਾਰਾਂ ਸਾਵੇਂ ਚੁੱਪ ਗੋਇਆ ਨੇ ਧਾਰੀ, ਬੇਬਸੀ ਵਿੱਚ ਉਸਨੇ ਮੂੰਹੋਂ ਤੌਬਾ ਤੌਬਾ ਪੁਕਾਰੀ। ਹੁਣ ਇਹ ਸਾਰਾ ਬੇਸ਼ੱਕ ਦੇਖਣ ਵਾਲੇ ਨੂੰ ਲੱਗੇਗਾ ਵੀ ਇਹ ਤਾਂ ਗਾਲਿਬ ਦੀ ਪੋਇਟਰੀ ਹੈ ਜੀ, ਲੇਕਿਨ ਇਸ ਦੇ ਵਿੱਚ ਇਸ਼ਕ ਹਕੀਕੀ ਛੁਪਿਆ ਹੋਇਆ ਹੈ। ਔਰ ਅਖੀਰ 'ਚ ਜਦੋਂ ਉਹਨਾਂ ਨੇ ਇਹ ਕਿਹਾ ਕਿ ਚੰਚਲ ਚਪਲ ਮਾਇਆ ਨੇ ਮਿੱਤਰੋ ਕੀਤੀ ਤੰਗ ਲੋਕਾਈ, ਹੁਣ ਗੁਰਬਾਣੀ ਦਾ ਸਿਧਾਂਤ ਹੀ ਇਹ ਨਿਰੂਪਣ ਕਰਦਾ ਹੈ ਕਿ ਮਨੁੱਖੀ ਮਨ ਔਰ ਰੱਬ ਦੇ ਵਿੱਚ ਇੱਕ ਪਰਦਾ ਹੈ ਜਿਸ ਨੂੰ ਅਸੀਂ ਮਾਇਆ ਇਸਤੇਮਾਲ ਕਰਦੇ ਹਾਂ। ਮਾਇਆ ਦਾ ਮਤਲਬ ਡਾਲਰ ਜਾਂ ਰੁਪਈਆ ਹੀ ਨਹੀਂ ਹੈ, ਸਭ ਕੁਝ ਹੀ ਹੈ ਜਿਹੜਾ ਤੁਹਾਨੂੰ ਖਿੱਚ ਕੇ ਥੱਲੇ ਲੈ ਆਏ, ਜਿਹੜਾ ਤੁਹਾਡੀ ਆਕਾਸ਼ ਉਡਾਰੀ ਨਾ ਰਹਿਣ ਦੇ, ਤੁਹਾਡੀ ਸੋਚ ਨੂੰ ਸੀਮਤ ਕਰ ਦੇ, ਤੁਹਾਨੂੰ ਖੁਦਗਰਜ਼ ਬਣਾ ਦੇ। ਤੁਸੀਂ ਦੁਨਿਆਵੀ ਆਪਣੇ ਜਸ ਟੱਬਰ ਦੇ ਮੋਹ ਮਾਇਆ ਦੇ ਵਿੱਚ ਤੁਹਾਡੀ ਉਹੀ ਦੁਨੀਆ ਬਣ ਕੇ ਰਹਿ ਜਾਏ, ਤੁਹਾਡਾ ਵਿਜ਼ਨ ਖਤਮ ਹੋ ਜਾਏ, ਤੁਸੀਂ ਉਸ ਤੋਂ ਬਿਯੋਂਡ ਦੇਖ ਨਾ ਸਕੋ। ਇਹੀ ਇੱਕ ਪਰਦਾ ਹੈ।
ਤੇ ਭਾਈ ਨੰਦ ਲਾਲ ਇਹ ਗੱਲ ਯਾਦ ਕਰਵਾਉਂਦੇ ਨੇ ਕਿ ਜਦੋਂ ਅਸੀਂ ਇਸ ਚੰਚਲ ਮਾਇਆ ਤੋਂ ਖਹਿੜਾ ਛਡਾ ਲੈਂਦੇ ਹਾਂ, ਜੀ ਚੰਚਲ ਚਪਲ ਮਾਇਆ ਨੇ ਮਿੱਤਰੋ ਕੀਤੀ ਤੰਗ ਲੁਕਾਈ, ਇਹਦੇ 'ਚ ਫਸੀ ਹੋਈ ਹੈ, ਇਹਦੇ 'ਚ ਗ੍ਰਸਤ ਹੈ। ਪਰ ਇਸ ਦੇ ਹੱਥੋਂ ਦੀਨਾ ਦੁਨੀਆ ਸਭ ਨੇ ਤੌਬਾ ਲਾਈ ਕਿ ਜੇ ਤੁਸੀਂ ਇਹਦੇ ਪਿੱਛੇ ਲੱਗਦੇ ਹੋ ਤੇ ਦੀਨ ਔਰ ਦੁਨੀਆ ਤੁਸੀਂ ਦੋਵੇਂ ਗਵਾਉਂਦੇ ਹੋ। ਔਰ ਇਹੀ ਗੱਲ ਕਬੀਰ ਸਾਹਿਬ ਨੇ ਉਹਨਾਂ ਦੁਚਿੱਤੀ ਵਾਲੇ ਲੋਕਾਂ ਨੂੰ ਕਹੀ। ਕਈ ਅੱਧ ਪਜੱਧ ਉਧਰ ਤੁਰੇ ਹੁੰਦੇ ਨੇ, ਫਿਰ ਖਿੱਚ ਪੈਂਦੀ ਹੈ, ਫਿਰ ਇੱਧਰ ਨੂੰ ਹੋ ਜਾਂਦੇ ਨੇ। ਤੇ ਭਗਤ ਕਬੀਰ ਇੱਕ ਥਾਂ ਤੇ ਕਹਿੰਦੇ ਨੇ ਕਿ ਦੀਨ ਗਵਾਇਆ ਦੁਨੀ ਸਿਉ, ਦੁਨੀ ਨ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹਾਥ। ਕਿ ਦੀਨ ਦੀ ਖਾਤਰ ਤੁਸੀਂ ਦੁਨੀਆ ਦੇ ਨਾਲ ਲੱਗ ਗਏ, ਦੀਨ ਗਵਾ ਲਿਆ, ਤੇ ਦੁਨੀਆ ਨੇ ਨਾਲ ਖਲੋਣਾ ਨਹੀਂ ਹੈ, ਇਹ ਤਾਂ ਸੰਸਾਰ ਆਣ ਜਾਣ ਵਾਲਾ ਹੈ। ਤੇ ਉਸ ਗਫਲਤ ਦੇ ਵਿੱਚ, ਨੀਂਦ ਵਿੱਚ ਪਏ ਇਨਸਾਨ ਤੋਂ ਆਪਣੇ ਪੈਰਾਂ ਤੇ ਆਪ ਹੀ ਕੁਹਾੜਾ ਮਾਰ ਰਹੇ। ਔਰ ਇਸ ਗੱਲ ਨੂੰ ਹੀ ਭਾਈ ਸਾਹਿਬ ਨੇ ਅਲਟੀਮੇਟਲੀ ਇਹੀ ਗੱਲ ਕਹੀ ਕਿ ਉਸ ਦੇ ਨੈਣ ਕਟਾਰਾਂ ਸਾਹਵੇਂ ਚੁੱਪ ਗੋਇਆ ਨੇ ਧਾਰੀ, ਕਿ ਉਸ ਦੀ ਜਿਹੜੀ ਪਕੜ ਹੈ ਮਾਇਆ ਦੀ, ਉਹਦੇ ਨੈਣ ਕਟਾਰ ਨੇ, ਉਸ ਤੋਂ ਗੋਇਆ, ਉਹਨਾਂ ਦਾ ਤਖੱਲਸ ਹੈ ਭਾਈ ਨੰਦ ਲਾਲ ਗੋਇਆ ਵੀ ਮੈਂ ਇਸ ਤੋਂ ਕਿਨਾਰਾ ਕਰ ਲਿਆ। ਬੇਬਸੀ ਵਿੱਚ ਉਸਨੇ ਮੂੰਹੋਂ ਤੋਬਾ ਪੁਕਾਰੀ, ਤੇ ਜਦੋਂ ਮਾਇਆ ਦਾ ਹੱਥ ਨਹੀਂ ਪਿਆ ਤੇ ਉਹ ਵੀ ਤੌਬਾ ਕਰ ਰਹੀ ਹੈ, ਕਿਉਂਕਿ ਮੈਂ ਤਾਂ ਰੱਬ ਦੇ ਨਾਲ ਜੁੜਿਆ ਹੋਇਆ, ਮੈਂ ਉਸ ਦੇ ਸਾਹਮਣੇ ਹਾਰ ਮੰਨਣ ਤੋਂ ਇਨਕਾਰ ਕੀਤਾ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਸਾਡੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਵੀਅਰਸ, ਤੁਸੀਂ ਆਪਣੀ ਰਾਏ ਤੇ ਸਾਨੂੰ ਭੇਜਣਾ ਪੁਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।